ਹੁਕਮਨਾਮਾ ਦਿੱਤਾ ਗਿਆ ਆ ਉਹਦੇ ਵਿੱਚ ਜੋ ਐਟੋਮਿਕ ਐਨਰਜੀ ਕਮਿਸ਼ਨ ਹੈਗਾ ਉਹ ਹੋਰ ਇੰਟਰਨੈਸ਼ਨਲ ਜਿਹੜੇ ਬਾਡੀਜ਼ ਆ ਉਹਨਾਂ ਨੂੰ ਇਨਵੋਲਵ ਕਰਕੇ ਉਹਦੇ ਉੱਤੇ ਵਰਕਆਊਟ ਕੀਤਾ ਜਾਊਗਾ। ਜੋ ਕਹਿੰਦੇ ਪਈ ਸਟੇਟ ਆਫ ਹਾਰਮੋਜ਼ ਆ ਫੁਲੀ ਤਾਂ ਨਹੀਂ ਰੀਓਪਨ ਹੋਊਗੀ ਇਮੀਡੀਏਟਲੀ, ਪਰ ਥੋੜੇ ਟਾਈਮ ਦੇ ਵਿੱਚ ਜਿਹੜੀ ਆ ਓਪਨ ਹੋ ਜਾਊਗੀ ਕਿਉਂਕਿ ਇਨਫਰਾਸਟ੍ਰਕਚਰ ਨੂੰ ਰਿਪੇਅਰ ਕਰਨਾ ਆ। ਮਾਈਨ ਕਲੀਅਰਿੰਗ ਜੋ ਮਾਈਨਸ ਉਹਦੇ ਵਿੱਚ ਕਹਿੰਦੇ ਵਿਛਾਈਆਂ ਹੋਈਆਂ ਆ ਉਹ ਬਹੁਤ ਵੱਡਾ ਕੰਮ ਹੈਗਾ, ਉਸ ਦਾ ਜਿਹੜਾ ਉਸ ਨੂੰ ਵੀ ਕਲੀਅਰ ਕਰਨਾ ਹੈਗਾ ਆ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਸੰਡੇ ਨੂੰ ਅਨਾਉਂਸ ਕੀਤਾ ਵੀ ਸਟੇਟ ਆਫ ਹਾਰਮੋਜ਼ ਖੁੱਲਣ ਜਾ ਰਹੀ ਆ ਤੇ ਨਿਊਕਲੀਅਰ ਟਾਕਸ ਜਿਹੜੀਆਂ ਆ ਉਹ ਹੁਣ ਹੋਣ ਜਾ ਰਹੀਆਂ ਹੈਗੀਆਂ। 107 ਦਿਨ ਹੋ ਗਏ ਇਸ ਜੰਗ ਨੂੰ ਲੱਗੀ ਹੋਈ ਨੂੰ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਯੂਐਸ ਜਿਹੜਾ ਨੇਵਲ ਬਲੌਕੇਡ ਕੀਤਾ ਯੂਐਸਏ ਨੇ ਇਰਾਨ ਦੇ ਜਿਹੜੀਆਂ ਹੈਗੀਆਂ ਤੇਲ ਦੀਆਂ ਜਿਹੜੇ ਸਾਈਟਸ ਆ ਉਹਨਾਂ ਦੇ ਉੱਤੇ, ਤੇ ਉਹ ਹੁਣ ਬਹੁਤ ਜਲਦੀ ਅਸੀਂ ਓਪਨ ਕਰਨ ਜਾ ਰਹੇ ਹੈਗੇ ਆ। ਸੋ ਇਲੈਕਟ੍ਰੋਨਿਕਲੀ ਸੰਡੇ ਨੂੰ ਸਾਈਨ ਹੋਣਾ ਸੀ ਥਰੂ ਪਾਕਿਸਤਾਨ ਤੇ ਕਤਰ ਦੀ ਮੀਡੀਏਸ਼ਨ ਦੇ ਥਰੂ, ਪਰ ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਵੀ ਸੰਡੇ ਨੂੰ ਕਿਉਂ ਸਾਈਨ ਨਹੀਂ ਹੋਇਆ ਹੈਗਾ। ਸ਼ਰੀਫ ਤੇ ਇਰਾਨ ਦੇ ਆਫੀਸ਼ੀਅਲਸ ਕਹਿੰਦੇ ਵੀ ਸਵਿਟਜ਼ਰਲੈਂਡ ਦੇ ਵਿੱਚ ਹੋ ਸਕਦਾ ਇਸ ਫਰਾਈਡੇ ਨੂੰ ਜੋ ਆ ਸਾਈਨ ਕਰਨ। ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਇਹ ਕਿਹਾ ਸੀ ਵੀ ਜਦੋਂ ਸਾਈਨ ਕੀਤੇ ਜਾਣ ਤਦ ਹੀ ਜਿਹੜਾ ਆ ਓਪਨ ਕੀਤਾ ਜਾਊਗਾ ਜੋ ਉਹਨਾਂ ਨੇ ਬਲੌਕੇਡ ਕੀਤਾ ਹੋਇਆ ਹੈਗਾ। ਇਰਾਨ ਦੇ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਕਿਹਾ ਵੀ ਵਾਰ ਤੇ ਮਿਲਟਰੀ ਆਪਰੇਸ਼ਨ ਸਾਰੇ ਫਰੰਟ ਦੇ ਉੱਤੇ ਇਨਕਲੂਡਿੰਗ ਲੈਬਨਾਨ ਦੇ ਵਿੱਚ ਵੀ ਜਿਹੜੀ ਆ ਇਮੀਡੀਏਟਲੀ ਤੇ ਪਰਮਾਨੈਂਟਲੀ ਅੱਜ ਤੋਂ ਬੰਦ ਹੋਣੀ ਚਾਹੀਦੀ ਹੈਗੀ ਆ। ਸੋ ਯੂਐਸ ਜੋ ਆ ਉਹ ਸੈਂਕਸ਼ਨ ਰਿਲੀਫ ਵੀ ਕਰੂਗਾ, ਜਿਹੜੀਆਂ ਸੈਂਕਸ਼ਨ ਲਾਈਆਂ ਆ ਇਰਾਨ ਦੇ ਉੱਤੇ ਉਹਨਾਂ ਨੂੰ ਵੀ ਰਿਮੂਵ ਕਰੂਗਾ, ਤੇ ਇਜ਼ਰਾਈਲ ਤੇ ਹਿਜ਼ਬੁੱਲਾ ਦੀ ਜਿਹੜੀ ਫਾਈਟ ਹੋ ਰਹੀ ਆ ਉਹ ਵੀ ਇਹਦੇ ਵਿੱਚ ਇਨਵੋਲਵ ਆ ਤੇ ਉੱਥੇ ਵੀ ਜਿਹੜੀ ਫਾਈਟ ਆ ਉਹ ਨਹੀਂ ਹੋਣੀ ਚਾਹੀਦੀ ਹੈਗੀ। ਸੋ ਇਹ ਇੱਕ ਵੱਡਾ ਇਸ਼ੂ ਸੀ। ਇਜ਼ਰਾਈਲ ਵਾਲੇ ਉੱਥੇ ਵਾਰ-ਵਾਰ ਜੋ ਆ ਉਹ ਇਹ ਕੰਮ ਕਰ ਰਹੇ ਸੀ, ਵਾਰ-ਵਾਰ ਅਟੈਕ ਕਰ ਰਹੇ ਸੀ ਲੈਬਨਾਨ ਦੇ ਉੱਤੇ। ਸੋ ਹੋਪਫੁਲੀ ਇਸ ਫਰਾਈਡੇ ਨੂੰ ਫਾਈਨਲੀ ਜਿਹੜਾ ਸਾਰਾ ਕੁਝ ਸਾਈਨ ਹੋ ਜਾਊਗਾ ਜੀ। ਸੋ ਆਰਟ ਆਫ ਡੀਲ ਦੀ ਥਾਂ ਤੇ ਆਰਟ ਆਫ ਸਰੈਂਡਰ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ। ਅਮਰੀਕਾ ਨੇ ਟਰੰਪ ਨੇ ਈਰਾਨ ਨੂੰ ਇੱਕ ਤਾਕਤਵਰ ਮੁਲਕ ਬਣਾ ਕੇ ਜਿਹੜਾ ਉਹ ਪੇਸ਼ ਅੱਗੇ ਜਿਹੜਾ ਉਹ ਕਰ ਦਿੱਤਾ। ਜਿਹੜੀ ਪਹਿਲਾਂ ਸਟੇਟ ਆਫ ਹਾਰਮੁਜ਼ ਖੁੱਲੀ ਸੀਗੀ ਉਸ ਨੂੰ ਇਹਨਾਂ ਨੇ ਬੰਦ ਕਰਵਾ ਲਿਆ ਉਹਨਾਂ ਦੇ ਹੱਥੋਂ, ਤੇ ਹੁਣ ਉਸ ਨੂੰ ਖੁਲਵਾਉਣ ਦੇ ਲਈ ਜਿਹੜਾ ਆ ਉਹ ਚੰਗਾ ਜ਼ੋਰ ਜਿਹੜਾ ਇਹਨਾਂ ਨੂੰ ਲਾਉਣਾ ਪੈ ਗਿਆ। ਟਰੰਪ ਹੁਣੀ ਕਹਿੰਦੇ ਵੀ ਅਸੀਂ ਜਿੱਤ ਗਏ, ਈਰਾਨ ਵਾਲੇ ਕਹਿੰਦੇ ਅਸੀਂ ਜਿੱਤ ਗਏ, ਤੇ ਬਾਕੀ ਦੁਨੀਆ ਨੇ ਨਤਾਰਾ ਕਰ ਹੀ ਲਿਆ ਵੀ ਕੌਣ ਜਿੱਤਿਆ ਕੌਣ ਇਸ ਦੇ ਵਿੱਚ ਜਿਹੜਾ ਉਹ ਹਾਰਿਆ। ਹੁਣ ਹਾਲਾਤ ਇੰਨੇ ਕੁ ਮਾੜੇ ਹੋਏ ਪਏ ਸੀਗੇ ਵੀ ਕਿਸੇ ਨਾ ਕਿਸੇ ਤਰੀਕੇ ਦੀ ਡੀਲ ਜਿਹੜੀ ਉਹ ਤਣ ਪੱਤਣ ਲੱਗ ਜਾਵੇ, ਬਣ ਜਾਵੇ, ਉਹ ਇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ ਆ। ਸੋ ਤੇ ਇਨਫੈਕਟ ਇਹ ਜਿਹੜਾ ਸੁਣਨ ਦੇ ਵਿੱਚ ਆ ਰਿਹਾ ਹਰਜੋਤ ਸਿੰਘ ਜੀ, ਬਿਲੀਅਨਸ ਆਫ ਡਾਲਰ ਅਨਫਰੀਜ਼ ਕਰਨ ਦੀ ਗੱਲ ਆ। ਇਸ ਦੀ ਗੱਲ ਨੂੰ ਉੱਦਾਂ ਉਹਨਾਂ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਝੁਠਲਾਇਆ ਜਿਹੜਾ ਉਹ ਹੈਗਾ, ਕਹਿੰਦੇ ਵੀ ਨਹੀਂ ਅਸੀਂ ਕੁਛ ਉਹਨਾਂ ਦੇ ਅਨਫਰੀਜ਼ ਨਹੀਂ ਕਰਨੇ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਮੁੱਢਲਾ ਹਰਜੋਤ ਸਿੰਘ ਜੀ ਸਮਝੌਤਾ ਹੋਇਆ ਉਸ ਦੇ ਵਿੱਚ ਨਿਊਕਲੀਅਰ ਟਾਕਸ ਹੈ ਹੀ ਨਹੀਂ। ਸੋ ਨਿਊਕਲੀਅਰ ਟਾਕਸ ਵੱਖਰੇ ਤੌਰ ਦੇ ਉੱਤੇ ਜਿਹੜੀਆਂ ਹੋਣਗੀਆਂ। ਸੋ ਇਸ ਤਰੀਕੇ ਦੀ ਜਿਹੜੀ ਸਥਿਤੀ ਆ ਉਹ ਇਸ ਟਾਈਮ ਜਿਹੜੀ ਉਹ ਬਣੀ ਆ। ਸੋ ਇੱਕ ਵੀਕ ਵਿਚਾਲੇ ਹੁਣ ਟਾਈਮ ਪਾਇਆ ਗਿਆ ਆ। ਹੁਣ ਅਗਲੇ ਸ਼ੁੱਕਰਵਾਰ ਤੱਕ ਇੰਤਜ਼ਾਰ ਕਰਨਾ ਪਊਗਾ ਵੀ ਇਹ ਡੀਲ ਵਾਕਿਆ ਸਿਰੇ ਚੜ੍ਹਦੀ ਆ ਜਾਂ ਨਹੀਂ, ਕਿਉਂਕਿ ਅਜੇ ਤੱਕ ਸਾਈਨ ਨਹੀਂ ਹੋਇਆ, ਇਹ ਗੱਲਾਂ ਹੋਈਆਂ ਨੇ। 40 ਕੁ ਵਾਰੀ ਤਾਂ ਟਰੰਪ ਹੁਣਾਂ ਨੇ ਡੀਲ ਦੇ ਬਾਰੇ ਪਹਿਲਾਂ ਵੀ ਬਿਆਨ ਜਿਹੜੇ ਉਹ ਹਰਜੋਤ ਸਿੰਘ ਜੀ ਦਿੱਤੇ ਆ, ਜਿਹਦੇ ਬਾਰੇ ਆਪਾਂ ਨੂੰ ਪਤਾ ਹੀ ਆ ਵੀ ਓਬਵੀਅਸ ਦੀ ਗੱਲ ਆ ਵੀ ਉਹ ਕਿਸੇ ਨਹੀਂ ਲੱਗੇ ਟਿਕਾਣੇ ਦੇ ਉੱਤੇ, ਤਾਂ ਹੀ ਸਿਰਫ ਗੱਲਾਂ ਹੀ ਜਿਹੜੀਆਂ ਰਹੀਆਂ ਆ। ਸੋ ਹੁਣ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇਹ ਜਿਹੜਾ ਐਲਾਨ ਕਰ ਦਿੱਤਾ, ਟਰੰਪ ਹੁਣਾਂ ਨੇ ਵੀ ਐਲਾਨ ਕਰ ਦਿੱਤਾ। ਟਰੰਪ ਹੁਣਾਂ ਨੇ ਤਾਂ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇੱਥੋਂ ਤੱਕ ਵੀ ਕਿਹਾ ਵੀ ਇੰਜਨਸ ਨੂੰ ਕਿਹਾ, ਜਿਹੜੇ ਜਹਾਜ਼ਾਂ ਨੂੰ ਕਿਹਾ ਵੀ ਆਪਣੇ ਇੰਜਨ ਸਟਾਰਟ ਕਰ ਲਓ ਤੇ ਹੁਣ ਆਪਣਾ ਸਾਰਾ ਕੁਝ ਜਿਹੜਾ ਉਹ ਠੀਕ ਜਿਹੜਾ ਹੋ ਜਾਊਗਾ। ਓਵਰਆਲ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਜੇ ਕਹੀਏ ਤਾਂ ਈਰਾਨ ਜਿਸ ਦਾ ਪਹਿਲਾਂ ਕਿਸੇ ਤਰੀਕੇ ਦਾ ਕੋਈ ਦਾਅਵਾ ਨਹੀਂ ਸੀਗਾ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ, ਇਸ ਜਿਹੜੀ ਲੜਾਈ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਆਪਣਾ ਇਹ ਦੇਖਿਆ ਗਿਆ ਵੀ ਸਟ੍ਰੇਟ ਆਫ ਹਾਰਮੁਜ਼ ਈਰਾਨ ਦੇ ਕੰਟਰੋਲ ਅਧੀਨ ਹੀ ਦੁਨੀਆ ਨੇ ਹੁਣ ਮੰਨ ਲਈ ਹੈਗੀ ਆ। ਸੋ ਕਿਸੇ ਤਰੀਕੇ ਦਾ ਹੁਣ ਕਹਿੰਦੇ ਜੀ ਟੋਲ ਤਾਂ ਅਸੀਂ ਨਹੀਂ ਲਾਵਾਂਗੇ,
ਇਹ ਜਿਹੜੀ ਡੀਲ ਦੇ ਵਿੱਚ ਆ 60 ਦਿਨ ਦੀ ਸੀਜ਼ਫਾਇਰ ਆ, ਪਰ ਇਰਾਨ ਵਾਲੇ ਕਹਿੰਦੇ ਆ ਵੀ ਨਹੀਂ ਜੀ, ਇਹ ਮਿਲਟਰੀ ਪੂਰਾ ਐਕਸ਼ਨ ਬੰਦ ਜਿਹੜਾ ਉਹ ਹੋਣਾ ਚਾਹੀਦਾ ਹੈਗਾ ਆ। ਸੋ ਅਮਰੀਕਾ ਦੀ 250ਵੀਂ ਸਾਲ ਜਿਹੜੀ ਆਜ਼ਾਦੀ ਦੀ ਜਿਹੜੀ ਸਾਲਗਿਰਾ ਆ ਉਹ ਚੱਲ ਰਹੀ ਆ, ਤੇ ਉਸ ਦਰਮਿਆਨ ਜਿਹੜੀ 4 ਮਹੀਨੇ ਤੋਂ ਲੜਾਈ ਚੱਲੀ ਹੋਈ ਸੀ, ਤੇ ਇਹ ਇਸ ਦੇ ਬਾਰੇ ਜਿਹੜਾ ਆਪਾਂ ਨੇ ਸਾਹਮਣੇ ਆ ਟਰੰਪ ਹੁਣਾਂ ਨੇ ਇਨਫੈਕਟ ਕਨਫਰਮ ਕਰ ਦਿੱਤਾ, ਕਹਿੰਦੇ ਇਰਾਨ ਡੀਲ ਇਜ਼ ਆਲ ਸਾਈਨਡ, ਸੋ ਫਰੋਮ ਯੂਐਸ ਸਾਈਨ, ਯੂਐਸ ਵਾਲੇ ਪਾਸਿਓਂ ਕਹਿੰਦੇ ਵੀ ਅਸੀਂ ਸਾਈਨ ਇੱਕ ਹਿਸਾਬ ਦੇ ਨਾਲ ਇਹ ਸਮਝੌਤਾ ਜਿਹੜਾ ਉਹ ਕਰ ਦਿੱਤਾ। 100 ਦਿਨ ਤੋਂ ਵੱਧ ਇਹ ਜਿਹੜੀ ਲੜਾਈ ਆ ਉਹ ਚੱਲੀ ਜਿਹੜੀ ਉਹ ਹੈਗੀ ਆ। ਸੋ ਟਰੰਪ ਹੁਣਾਂ ਦਾ ਲੇਟੈਸਟ ਇਹ ਜਿਹੜਾ ਉਹ ਬਿਆਨ ਆ, ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਮੈਕਰੋਨ ਦੇ ਨਾਲ ਖੜ ਕੇ ਜਿਹੜਾ ਇਹ ਬੋਲ ਰਹੇ ਸੀਗੇ। ਸੋ ਕਹਿੰਦੇ ਵੀ ਪਾਰਸ਼ਲੀ ਕਲੀਅਰ ਜਿਹੜਾ ਸਟੇਟ ਆਫ ਹਾਰਮੁਜ਼ ਆ ਉਸ ਨੂੰ ਕਲੀਅਰ ਜਿਹੜਾ ਉਹ ਕੀਤਾ ਜਾ ਰਿਹਾ ਆ, ਤੇ ਫਰਾਈਡੇ ਤੱਕ ਕੰਪਲੀਟਲੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਸਵਿਟਜ਼ਰਲੈਂਡ ਦੇ ਵਿੱਚ ਇਹ ਜਿਹੜਾ ਸਮਝੌਤਾ ਆ ਉਹ ਹੋਊਗਾ। ਫਰਾਂਸ ਤੇ ਯੂਕੇ ਵਾਲੇ ਕਹਿ ਰਹੇ ਆ ਵੀ ਅਸੀਂ ਮਦਦ ਕਰਾਂਗੇ ਸਟੇਟ ਆਫ ਹਾਰਮੁਜ਼ ਨੂੰ ਖੋਲਣ ਦੇ ਲਈ। ਮੈਰੀਟਾਈਮ ਤੇ ਨੇਵਲ ਐਫਰਟ ਦੇ ਵਿੱਚ ਕਹਿੰਦੇ 20 ਤੋਂ ਵੱਧ ਮੁਲਕਾਂ ਦੀ ਮਦਦ ਲਈ ਜਿਹੜੀ ਉਹ ਜਾਵੇਗੀ। ਸੋ ਯੂਕੇ ਤੇ ਫਰਾਂਸ ਨੇ ਜਿਹੜੀ ਟਰੰਪ ਦੀਆਂ ਪਹਿਲਾਂ ਰਿਕੁਐਸਟ ਕੀਤੀਆਂ ਸੀਗੀਆਂ ਵੀ ਆਪਣੀ ਮਿਲਟਰੀ ਐਸੈਟਸ ਘੱਲੋ ਇਸ ਲੜਾਈ ਨੂੰ ਲੜਨ ਦੇ ਲਈ, ਉਹਨਾਂ ਨੂੰ ਰੱਦ ਪਹਿਲਾਂ ਜਿਹੜਾ ਉਹ ਕਰ ਦਿੱਤਾ ਸੀ। ਇਸੇ ਦਰਮਿਆਨ ਹਰਜੋਤ ਸਿੰਘ ਜੀ G7 ਜਿਹੜੀ ਸਮਿਟ ਆ ਉਹ ਵੀ ਚੱਲ ਰਹੀ ਆ, ਜਿੱਥੇ ਟਰੰਪ ਹੁਣੀ ਆਪਣੇ 에ਅਰਫੋਰਸ 1 ਦੇ ਵਿੱਚ ਜਨੇਵਾ ਦੇ 에ਅਰਪੋਰਟ ਦੇ ਵਿੱਚ ਲੈਂਡ ਕਿਤੇ ਜਿਹੜੇ ਉਹ ਹੈਗੇ ਆ। ਸਵਿਟਜ਼ਰਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਸੀ। ਜਿੱਦਾਂ ਆਪਾਂ ਦੇਖਿਆ ਵੀ ਜਦੋਂ ਚਾਈਨਾ ਗਏ ਸੀ ਤਾਂ ਜਿਹੜਾ ਸ਼ੀ ਜਿਨਪਿੰਗ ਆ ਉਹ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਨਹੀਂ ਸੀ ਜਿਹੜਾ ਉਹਨਾਂ ਨੇ ਘੱਲਿਆ, ਜਿਹੜਾ ਉਹ ਹੈਗਾ ਖੁਦ ਨਹੀਂ ਸੀ ਜਿਹੜੇ ਉਹ ਆਏ ਹੈਗੇ। ਸੋ ਟਰੰਪ ਹੁਣਾਂ ਨੇ ਨਾਲ ਇਹ ਹੁਣ ਕਹਿ ਦਿੱਤਾ ਹੈ ਵੀ ਇਰਾਨ ਨੂੰ ਸੈਂਕਸ਼ਨ ਰਿਲੀਫ ਨਹੀਂ ਮਿਲੂਗੀ ਜਿੰਨੀ ਦੇਰ ਤੱਕ ਉਹ ਆਪਣਾ ਐਗਰੀਮੈਂਟ ਪੂਰੀ ਤਰ੍ਹਾਂ ਮੰਨ ਨਹੀਂ ਜਾਂਦੇ ਹੈਗੇ। ਸੋ ਜਿਹੜਾ JCPOA ਐਗਰੀਮੈਂਟ ਹੋਇਆ ਸੀ ਹਰਜੋਤ ਸਿੰਘ ਜੀ ਪਹਿਲਾਂ ਇਰਾਨ ਦੇ ਨਾਲ ਬਾਈਡਨ ਦੇ ਕਾਰਜਕਾਲ ਸੌਰੀ ਓਬਾਮਾ ਦੇ ਕਾਰਜਕਾਲ ਦੇ ਵਿੱਚ, ਤਾਂ ਉਸੇ ਹੀ ਦੇ ਵਿੱਚੋਂ ਟਰੰਪ ਹੁਣਾਂ ਨੇ ਆ ਕੇ ਉਸ ਸਮਝੌਤੇ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। ਟਰੰਪ ਹੁਣਾਂ ਦਾ ਕਹਿਣਾ ਸੀਗਾ ਵੀ ਉਸ ਸਮਝੌਤੇ ਦੇ ਨਾਲ ਜਿਹੜੇ ਈਰਾਨ ਵਾਲੇ ਆ ਉਹ ਨਿਊਕਲੀਅਰ ਵੈਪਨ ਬਣਾਉਣ ਵੱਲ ਨੂੰ ਅੱਗੇ ਨੂੰ ਵੱਧ ਰਹੇ ਸੀਗੇ। ਪਰ ਹੁਣ ਜਿਹੜਾ ਆਪਾਂ ਇਹ ਦੇਖ ਰਹੇ ਹਾਂ ਵੀ ਮੁੜ ਕੇ ਆਪਾਂ ਦੇਖਿਆ ਵੀ 에ਅਰ ਫੋਰਸ ਦੇ ਨਾਲ, ਖਾਸ ਕਰਕੇ 에ਅਰ ਸਟ੍ਰਾਈਕਸ ਦੇ ਨਾਲ ਹੀ ਇਰਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ। ਸੋ ਇਹ ਇਹਨਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ ਔਨ ਬੂਟ ਗਰਾਊਂਡਸ, ਔਨ ਗਰਾਊਂਡ ਜਿਹੜੇ ਆ ਗਰਾਊਂਡ ਦੇ ਉੱਤੇ ਜਿਹੜੇ ਬੂਟਸ ਔਨ ਗਰਾਊਂਡ ਆ ਉਹ ਨਹੀਂ ਹੋਣਗੇ। ਉਹ ਉਹਨਾਂ ਦੇ ਲਈ ਬੜਾ ਔਖਾ ਜਿਹੜਾ ਉਹ ਕੰਮ ਸੀਗਾ। ਸੋ ਕਾਫੀ ਜਿਹੜੀਆਂ ਚੀਜ਼ਾਂ ਕਹਿੰਦੇ ਰਹੇ, ਸਭਿਅਤਾਵਾਂ ਖਤਮ ਕਰਨ ਤੱਕ ਦੀਆਂ ਗੱਲਾਂ ਜਿਹੜੀਆਂ ਆਪਾਂ ਸੁਣਦੇ ਰਹੇ ਹਾਂ, ਬਿਆਨਬਾਜ਼ੀਆਂ ਬਹੁਤ ਤੱਤੀਆਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਆ, ਪਰ ਓਵਰਆਲ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਹੁਣ ਇਵੈਂਚੁਅਲੀ ਜਿਹੜਾ ਉਹ ਸਮਝੌਤੇ ਵੱਲ ਨੂੰ ਗੱਲ ਵਧੂਗੀ। ਇਹਦਾ ਫਾਇਦਾ ਆਮ ਲੋਕਾਂ ਨੂੰ ਜ਼ਰੂਰ ਹੋਊਗਾ, ਜ਼ਰੂਰ ਇਸ ਤਰੀਕੇ ਦੇ ਨਾਲ ਜੇ ਤੇਲ ਦਾ ਫਲੋ ਸਪਲਾਈ ਜਿਹੜੀ ਉਹ ਦੁਬਾਰਾ ਮੁੜ ਬਹਾਲ ਹੁੰਦੀ ਆ ਤਾਂ ਉਹਦੇ ਨਾਲ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਘੱਟ ਜਿਹੜੀਆਂ ਹੋ ਸਕਦੀਆਂ ਹੈਗੀਆਂ ਆ। ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਮੈਕਰੋਨ ਆ ਉਹਨਾਂ ਨੇ ਕਿਹਾ ਵੀ ਜਿਹੜਾ ਈਰਾਨ ਦਾ ਇਨਰਿਚਡ ਯੂਰੇਨੀਅਮ ਆ ਇਸ ਨੂੰ ਨਿਊਟਰਲਾਈਜ਼ ਕਰਨਾ ਜਿਹੜਾ ਉਹ ਚਾਹੀਦਾ। ਜਿੱਦਾਂ ਤੁਸੀਂ ਦੱਸਿਆ ਵੀ UN ਦੀ ਜਿਹੜੀ ਐਟੋਮਿਕ ਏਜੰਸੀ ਆ ਉਹਨਾਂ ਦੀ ਸੁਪਰਵਿਜ਼ਨ ਅਧੀਨ ਜਿਹੜਾ ਉਹ ਹੋਊਗਾ। ਕਹਿੰਦੇ ਜਿੰਨੇ ਵੀ ਜਿਹੜੇ ਸੈਂਸਿਟਿਵ ਸਟਾਕਸ ਨੇ ਜਾਂ ਤਾਂ ਉਹਨਾਂ ਨੂੰ ਟੋਟਲੀ ਉੱਥੋਂ ਕੱਢ ਲਿਆ ਜਾਵੇ ਤੇ ਜਾਂ ਉਹਨਾਂ ਨੂੰ ਡਿਲਿਊਟ ਕਰ ਦਿੱਤਾ ਜਾਵੇ ਤਾਂ ਜੋ ਉਹ ਇਨਰਿਚਡ ਯੂਰੇਨੀਅਮ ਨਾ ਜਿਹੜਾ ਉਹ ਰਵੇ। ਸੋ ਇਹ ਜਿਹੜਾ ਰਾਸ਼ਟਰਪਤੀ ਟਰੰਪ ਮੈਕਰੋਨ ਜਿਹੜੇ ਆ ਉਹ ਇਸ ਟਾਈਮ ਕਹਿ ਰਹੇ ਆ। ਸੋ ਟਰੰਪ ਉਹਨਾਂ ਨੇ ਕਿਹਾ ਆ ਵੀ ਤਹਿਰਾਨ ਦੇ ਨਾਲ ਡੀਲ ਜਿਹੜੀ ਆ ਉਹ ਆਲ ਸਾਈਨ ਹੋ ਚੁੱਕੀ ਆ ਉਹਨਾਂ ਦੀ ਜਿਹੜੀ ਉਹ ਤਰਫੋਂ। ਸੋ ਸੀਨੀਅਰ US ਦੇ ਅਧਿਕਾਰੀ ਵੀ, ਖੁਦ ਟਰੰਪ ਨੇ ਵੀ ਹੁਣ ਇਸ ਚੀਜ਼ ਦੀ ਜਿਹੜੀ ਪੁਸ਼ਟੀ ਆ ਆਪ ਆਪਣੇ ਮੂੰਹੋਂ ਬਿਆਨ ਦੇ ਕੇ ਜਿਹੜੀ ਉਹ ਕਰ ਦਿੱਤੀ ਆ। ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਹੈਗਾ ਅਬਾਸ ਅਰਾਗਚੀ, ਉਹਨਾਂ ਨੇ ਕਿਹਾ ਵੀ ਹੋਰ ਨੈਗੋਸ਼ੀਏਸ਼ਨ ਹੋਣਗੀਆਂ ਸਵਿਟਜ਼ਰਲੈਂਡ ਦੇ ਵਿੱਚ ਸਾਈਨਿੰਗ ਵਾਲੇ ਟਾਈਮ ਦੇ ਉੱਤੇ। ਸੋ ਇਹ ਸਾਰੀਆਂ ਚੀਜ਼ਾਂ ਆ ਉਹ ਜਿਹੜੀਆਂ ਉਹ ਆਖ ਰਹੇ ਆ। ਈਰਾਨ ਨੂੰ ਇਸ ਮੌਕੇ ਇਹ ਲੱਗ ਰਿਹਾ ਵੀ ਉਹਨਾਂ ਦਾ ਪਲੜਾ ਜਿਹੜਾ ਇਸ ਟਾਈਮ ਭਾਰੀ ਹੈਗਾ ਆ ਤੇ ਉਹ ਆਪਣੀ ਮਨਮਰਜ਼ੀ ਜਿਹੜੀ ਉਹ ਕਰਵਾ ਸਕਦੇ ਆ, ਪਰ ਉਹਨਾਂ ਨੂੰ ਇਹ ਵੀ ਨਾਲ ਦੇ ਨਾਲ ਪਤਾ ਜਿਹੜਾ ਹਰਜੋਤ ਸਿੰਘ ਜੀ ਹੈਗਾ ਆ ਵੀ ਟਰੰਪ ਦਾ ਪਤਾ ਕੋਈ ਨਹੀਂ ਆ ਵੀ ਫਿਰ ਗੱਲਾਂ ਬਾਤਾਂ ਕਰਦੇ ਪਹਿਲਾਂ ਵੀ ਨੈਗੋਸ਼ੀਏਸ਼ਨ ਚੱਲਦੇ ਈਰਾਨ ਦੇ ਉੱਤੇ ਹਮਲੇ ਜਿਹੜੇ ਉਹ ਅਮਰੀਕਾ ਵਾਲੇ ਕਰ ਚੁੱਕੇ ਆ। ਸੋ ਉਸ ਗੱਲੋਂ ਵੀ ਉਹਨਾਂ ਨੂੰ ਜਿਹੜਾ ਜ਼ਰੂਰ ਡਰ ਜਿਹੜਾ ਉਹ ਨਾਲ ਦੇ ਨਾਲ ਸਤਾਉਂਦਾ ਹੋਊਗਾ ਵੀ ਦੇਖੋ ਅੱਗੇ ਕੀ ਬਣਦਾ ਆ। ਸੋ
ਕੀ ਸ਼ੁੱਕਰਵਾਰ ਤੱਕ ਸਟ੍ਰੇਟ ਆਫ ਹਾਰਮੋਜ਼ ਨੂੰ ਪੂਰੀ ਤਰ੍ਹਾਂ ਖੋਲ੍ਹ ਦੇਣਗੇ, ਕਿ ਉਹ ਆਪਣੀ ਜਿੱਦ ਤੇ ਅੜੇ ਰਹਿਣਗੇ ਵੀ ਪਹਿਲੋਂ ਸਾਈਨ ਕਰੋ ਫਿਰ ਆਪਾਂ ਕਰਾਂਗੇ, ਜਾਂ ਅਮਰੀਕਾ ਵਾਲੇ ਇਹ ਕਹਿਣਗੇ ਵੀ ਪਹਿਲੋਂ ਖੋਲ੍ਹੋ ਤੇ ਫਿਰ ਅਸੀਂ ਜਿਹੜਾ ਉਹ ਸਾਈਨ ਕਰਾਂਗੇ ਜਾਂ ਅੱਗੇ ਨੂੰ ਜਿਹੜਾ ਉਹ ਵਧਾਵਾਂਗੇ। ਪਰ ਟਰੰਪ ਹੋਣਾਂ ਨੇ ਤਾਂ ਉੱਦਾਂ ਕਹਿ ਦਿੱਤਾ ਵੀ ਸਾਈਨ ਅਸੀਂ ਜਿਹੜੇ ਆਲਰੇਡੀ ਕਰ ਦਿੱਤੇ ਹੈਗੇ ਆ। ਈਰਾਨ ਨੇ ਅਜੇ ਸਾਈਨ ਕਰਨ ਦੀ ਜਿਹੜੀ ਪੁਸ਼ਟੀ ਹੈ ਕਿਸੇ ਤਰੀਕੇ ਦੀ ਨਹੀਂ ਕੀਤੀ ਹੈਗੀ।